ਪੰਜਾਬੀ ਰੇਡੀਓ ਜੋ ਐਸ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੁਝ ਕੁ ਖਬਰਾਂ ਤੇ ਮਾਰਾਂਗੇ ਝਾਤ। ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ, ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪੋਂਸਰ ਜਿਨ੍ਹਾਂ ਨੇ ਅੱਜ ਦੇ ਪ੍ਰੋਗਰਾਮ ਨੂੰ ਸਪੋਂਸਰ ਕੀਤਾ। ਟਲੈਰੀ ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲੇ ਜੋ ਟਰੱਕ ਵਾਸ਼ ਵੀ ਕਰਦੇ ਨੇ, ਜਿਨ੍ਹਾਂ ਦਾ ਫੋਨ ਨੰਬਰ 5596851260। ਤੁਸੀਂ ਟਰੱਕ ਦੀ ਰਿਪੇਅਰ ਕਰਾਉਣੀ ਹੋਵੇ, ਟ੍ਰੇਲਰ ਦੀ ਜਾਂ ਟਰੱਕ ਵਾਸ਼ ਕਰਵਾਉਣਾ ਹੋਵੇ ਤਾਂ ਇਹਨਾਂ ਨੂੰ ਕਾਲ ਕਰ ਸਕਦੇ ਹੋ। ਖਾਲਸਾ ਇੰਸ਼ੋਰੈਂਸ ਏਜੰਸੀ ਜੋ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ, 4082722500 ਇਹਨਾਂ ਦਾ ਫੋਨ ਨੰਬਰ ਹੈ। ਗੁਰਦੀਪ ਸਿੰਘ ਜੀ ਬਿਰਦੀ, ਕਲੋਵਸ ਅਸ਼ਾਂਜੀ ਸਿੰਘ ਕਲੋਟੀ, ਜੁੱਬਾ ਸਿਟੀ, ਬਹਾਦਰ ਸਿੰਘ ਗਿੱਲ ਫੋਵਲਰ, ਸੁੱਚਾ ਸਿੰਘ ਫਰਜ਼ਨਾ ਤੋਂ, ਹਰਵਿੰਦਰ ਸਿੰਘ ਸਮਰਾ ਤੇ ਸੁਰਿੰਦਰ ਸਿੰਘ ਜੁੱਬਾ ਸਿਟੀ ਤੋਂ ਬਹੁਤ ਬਹੁਤ ਆਪ ਸਭ ਦਾ ਧੰਨਵਾਦ ਕਰਦੇ ਹਾਂ। ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਤੇ ਜੀ ਗੱਲ ਕਰਦੇ ਹਾਂ ਪੰਜਾਬ ਸਰਕਾਰ ਦੀ, ਤੇ ਉਹਨਾਂ ਨੇ ਮਾਲੀਆ ਕਮਿਸ਼ਨ ਬਣਾਇਆ। ਬਿਲਕੁਲ ਜੀ, ਇਹ ਜਿਹੜਾ ਹੈ ਜੀ, ਇਹ ਕੁਛ ਜੱਜਾਂ ਦੇ ਉੱਤੇ ਆਧਾਰਿਤ ਜਿਹੜਾ ਜੀ ਉਹ ਪੰਜਾਬ ਸਰਕਾਰ ਨੇ ਬਣਾਇਆ ਹੈ ਜੀ ਮਾਲੀਆ ਕਮਿਸ਼ਨ। ਇਹਦੀ ਅਗਵਾਈ ਜਿਹੜੀ ਹੈ ਜੀ ਪਿਛਲੇ ਦਿਨਾਂ ਦੇ ਵਿੱਚ ਰਿਟਾਇਰਡ ਹੋਏ ਹਾਈ ਕੋਰਟ ਤੇ ਜੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਜਿਹੜੇ ਜੱਜ ਨੇ, ਜਸਟਿਸ ਰਿਟਾਇਰਡ SS ਸਾਰੋਂ, ਉਹਨਾਂ ਨੂੰ ਕਮਿਸ਼ਨ ਦਾ ਚੇਅਰਮੈਨ ਜਿਹੜਾ ਉਹ ਬਣਾਇਆ ਗਿਆ। ਇਹਨਾਂ ਤੋਂ ਇਲਾਵਾ ਰੀਅਲ ਸਟੇਟ ਰੈਗੂਲੇਟਰੀ ਅਥਾਰਟੀ ਦੇ MS ਕੰਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਜਿਹੜੇ ਜੀ ਅਰਥ ਸ਼ਾਸਤਰ ਦੇ ਵਿਭਾਗ ਤੋਂ ਡਾਕਟਰ ਜਿਹੜੇ ਜੀ ਸੁੱਚਾ ਸਿੰਘ ਗਿੱਲ, ਸਾਬਕਾ PCS ਅਧਿਕਾਰੀ ਜਸਵੰਤ ਸਿੰਘ, ਸਟੇਟ ਕੋਆਪਰੇਟਿਵ ਬੈਂਕ ਦੇ ਸਾਬਕਾ MD GS ਮਾਂਗਟ ਜਿਹੜੇ ਜੀ ਇਹਦੇ ਵਿੱਚ ਸ਼ਾਮਲ ਹੋਣਗੇ। ਔਰ ਪੰਜਾਬ ਸਰਕਾਰ ਨੇ ਮਾਲ ਵਿਭਾਗ ਦੇ ਕੰਮ ਜਿਹੜਾ ਜੀ ਇਹਦੇ ਵਿੱਚ ਜਵਾਬਦੇਹੀ ਲਿਆਉਣ ਦੇ ਵਾਸਤੇ ਇਹ 6 ਮੈਂਬਰੀ ਮਾਲੀਆ ਕਮਿਸ਼ਨ ਜਿਹੜਾ ਜੀ ਉਹ ਬਣਾਇਆ। ਇਹ ਕਮਿਸ਼ਨ ਜਿਹੜੀ ਆਧੁਨਿਕ ਖੇਤੀਬਾੜੀ ਤੇ ਗੈਰ ਖੇਤੀਬਾੜੀ ਵਰਤੋਂ ਲਈ ਜ਼ਰੂਰਤਾਂ ਦੇ ਅਨੁਸਾਰ ਜ਼ਮੀਨਾਂ ਦਾ ਪ੍ਰਬੰਧ ਕਰਨ ਦੇ ਨਾਲ ਨਾਲ ਸੰਬੰਧਿਤ ਮੌਜੂਦਾ ਕਾਨੂੰਨਾਂ, ਢੰਗ, ਤਰੀਕਿਆਂ ਤੇ ਪ੍ਰਕਿਰਿਆਵਾਂ ਨੂੰ ਦਰੁਸਤ ਕਰਨ ਦਾ ਜਿਹੜਾ ਜੀ ਉਹ ਕੰਮ ਕਰੂਗਾ। ਨੋਟੀਫਿਕੇਸ਼ਨ ਜਿਹੜਾ ਜਾਰੀ ਕੀਤਾ ਗਿਆ ਪੰਜਾਬ ਸਰਕਾਰ ਦੇ ਵੱਲੋਂ, ਉਹਦੇ ਵਿੱਚ ਇਸ ਕਮਿਸ਼ਨ ਨੂੰ ਸਕੱਤਰੇਤੀ ਸਹਾਇਤਾ ਮੁਹੱਈਆ ਜਿਹੜਾ ਜੀ ਉਹ ਕਰਾਉਣ ਦੀ ਗੱਲ ਆਖੀ ਗਈ ਹੈ। ਕਮਿਸ਼ਨ ਆਪਣੀਆਂ ਜਿਹੜੀਆਂ ਜ਼ਰੂਰਤਾਂ ਉਹਦੇ ਅਨੁਸਾਰ ਮਾਹਰਾਂ ਨੂੰ ਆਪਣੇ ਨਾਲ ਜਿਹੜਾ ਜੀ ਉਹ ਜੋੜ ਸਕਦਾ ਹੈ। ਦੇਖੋ, ਜਿਹੜੇ ਰਿਟਾਇਰਡ ਅਧਿਕਾਰੀ ਹੁੰਦੇ ਨੇ ਉਹ ਕਿੰਨੇ ਕੁ ਕਾਰਗਰ ਜਿਹੜੇ ਜੀ ਉਹ ਸਾਬਤ ਹੋ ਸਕਦੇ ਆ, ਇਹ ਇੱਕ ਬਹੁਤ ਵੱਡਾ ਜਿਹੜਾ ਜੀ ਉਹ ਸਵਾਲ ਹੈ। ਪਰ ਰਿਟਾਇਰਡ ਜਸਟਿਸ ਜਿਹੜੇ SS ਸਾਰੋਂ ਨੇ ਜੀ, ਉਹਨਾਂ ਦਾ ਟੈਨਿਓਰ ਜਿਹੜਾ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਰਿਹਾ ਜੀ, ਉਹ ਐਸਾ ਹੈ ਜਿਹਦੇ ਬਾਰੇ ਇਹ ਕਿਹਾ ਜਾ ਸਕਦਾ ਜੀ ਕਿ ਉਹ ਇਤਿਹਾਸ ਦੇ ਵਿੱਚ ਕਿਸੇ ਸਮੇਂ ਦਰਜ ਹੋਊਗਾ। ਉਹ ਬੜੇ ਸਪਸ਼ਟ, ਸਖਤ ਫੈਸਲੇ ਜਿਹੜੇ ਜੀ ਉਹ ਲੈਣ ਵਾਲੇ ਜਿਹੜੇ ਉਹ ਜੱਜ ਸਨ। ਜੋ ਕੁਛ ਹੋਇਆ ਸੀਗਾ ਜੀ ਪੰਚਕੂਲਾ ਦੇ ਵਿੱਚ ਜਦੋਂ ਗੁਰਮੀਤ ਰਾਮ ਰਹੀਮ ਦੀ ਗ੍ਰਿਫਤਾਰੀ ਹੋਣੀ, ਜਿੰਨਾ ਉਹਦੇ ਉੱਤੇ ਜਿਹੜੀ ਜੀ ਉਹ ਨਿਗਾਹ ਰੱਖੀ ਗਈ ਔਰ ਜਿੰਨਾ ਜਿਸ ਤਰੀਕੇ ਨਾਲ ਉਹਨਾਂ ਨੇ ਸੁਹਿਰਦਤਾ ਦੇ ਨਾਲ ਇਸ ਸਾਰੇ ਕੁਛ ਨੂੰ ਨਿਠਿਆ, ਉਹ ਆਪਣੇ ਆਪ ਦੇ ਵਿੱਚ ਜਿਹੜਾ ਜੀ ਰਿਕਾਰਡ ਹੈ। ਔਰ ਮਾਲੀਆ ਕਮਿਸ਼ਨ ਦੇ ਵਿੱਚ ਉਹਨਾਂ ਦਾ ਚੇਅਰਮੈਨ ਵਜੋਂ ਨਿਯੁਕਤ ਹੋਣਾ ਇੱਕ ਚੰਗੀ ਖਬਰ ਹੈ ਜੀ। ਪਰ ਵੇਖਣਾ ਇਹ ਹੋਊਗਾ ਕਿ ਬਾਕੀਆਂ ਨੂੰ ਨਾਲ ਤੋੜ ਕੇ ਕੀ ਇਹਦੇ ਵਿੱਚ ਜਿਹੜੀਆਂ ਬੜੀਆਂ ਲੋੜਾਂ ਨੇ ਇਸ ਵੇਲੇ, ਉਹ ਲੋੜਾਂ ਜਿਹੜੀਆਂ ਜੀ ਉਹਨੂੰ ਲਿਆ ਸਕਦੇ ਨੇ, ਇੰਪਲੀਮੈਂਟ ਕੁਛ ਜਿਹੜਾ ਜੀ ਉਹ ਕਰਵਾ ਸਕਦੇ ਨੇ। ਪਰ ਉਹਨਾਂ ਦੀ ਜਿਹੜੀ ਦਿਆਨਤਦਾਰੀ, ਉਹਨਾਂ ਦੀ ਕਾਰਗੁਜ਼ਾਰੀ ਦੇ ਉੱਤੇ ਕੋਈ ਸ਼ੱਕ ਸ਼ੁਬਾ ਨਹੀਂ ਹੈ ਕਿਸੇ ਜੀ। ਪਰ ਦੇਖੋ ਕੌਣ ਕੌਣ ਸਾਥ ਦਿੰਦਾ ਹੈ। ਤੇ ਅੱਗੇ ਆਪਾਂ ਜੇ ਸਰਕਾਰ ਦੀ ਗੱਲ ਕਰੀਏ ਤਾਂ ਉਹਨਾਂ ਨੇ ਸਬਸਿਡੀਆਂ ਰੋਕ ਦਿੱਤੀਆਂ ਜੀ ਪਾਵਰਕਾਮ ਦੀਆਂ। ਐਕਚੁਅਲੀ ਜੀ ਹਰ ਚੀਜ਼ ਜਿਹੜੀ ਆ ਉਹ ਰੁਕ ਰਹੀ ਹੈ। ਵੱਡਾ ਖੱਪਾ ਜਿਹੜਾ ਨਾ ਜੀ ਉਹ ਬਣਿਆ ਹੋਇਆ ਇਸ ਵੇਲੇ, ਕਿਉਂਕਿ ਪਾਵਰਕਾਮ ਜਿਹਨੂੰ ਕਿ ਜਿਹੜੀ ਕਿਸਾਨਾਂ ਨੂੰ ਬਿਜਲੀ ਜਿਹੜੀ ਦਿੱਤੀ ਜਾਂਦੀ ਆ ਮੁਫਤ, ਉਹਦੀ ਸਬਸਿਡੀ ਜਿਹੜੀ ਉਹ ਚੜ੍ਹਦੀ ਜਿਹੜੀ ਆ ਉਹ 4748.77 ਕਰੋੜ ਹੋ ਚੁੱਕੀ ਹੈ। ਭਾਵ ਕਿ 4800 ਕਰੋੜ ਰੁਪਈਆ ਸਬਸਿਡੀ ਜਿਹੜੀ ਹੋ ਚੁੱਕੀ ਹੈ। ਔਰ ਇਸ ਵੇਲੇ ਹਾਲਾਤ ਜਿਹੜੇ ਆ ਜੀ ਉਹ ਖਜ਼ਾਨੇ ਦੇ ਸਭ ਨੂੰ ਪਤਾ ਕਿਹੋ ਜਿਹੇ ਬਣੇ ਹੋਏ ਆ ਕਿ ਜਿਹੜੇ ਕਰਜ਼ੇ ਚੁੱਕ ਕੇ ਤਨਖਾਹਾਂ ਜਿਹੜੀਆਂ ਉਹ ਦਿੱਤੀਆਂ ਜਾ ਰਹੀਆਂ ਨੇ। ਪੰਜਾਬ ਸਰਕਾਰ ਦੇ ਵੱਲੋਂ ਪਾਵਰਕਾਮ ਨੂੰ ਬਿਜਲੀ ਸਬਸਿਡੀ ਦਾ ਭੁਗਤਾਨ ਨਾ ਕੀਤੇ ਜਾਣ ਕਰਕੇ ਇਹ ਮਾਮਲਾ ਜਿਹੜਾ ਪੰਜਾਬ ਬਿਜਲੀ ਰੈਗੂਲੇਟਰੀ ਕਮਿਸ਼ਨ ਦੀ ਅਦਾਲਤ ਦੇ ਵਿੱਚ ਪਹੁੰਚ ਗਿਆ ਤੇ ਮੌਜੂਦਾ ਸਰਕਾਰ ਦੀ ਹਾਲਤ ਜਿਹੜੀ ਹੈ ਜੀ ਉਹ ਬੜੀ ਕਸੂਤੀ ਬਣਦੀ ਜਿਹੜੀ ਉਹ ਜਾ ਰਹੀ ਹੈ। ਫਰਵਰੀ ਮਹੀਨੇ ਦੇ ਪਹਿਲੇ ਹਫ਼ਤੇ ਜਿਹੜਾ ਹਿਸਾਬ ਕਿਤਾਬ ਲਾਇਆ ਗਿਆ ਸੀਗਾ ਜੀ, ਉਹਦੇ ਮੁਤਾਬਕ ਇਹ ਤਕਰੀਬਨ 4800 ਕਰੋੜ ਰੁਪਏ ਦੀ ਰਕਮ ਜਿਹੜੀ ਬਕਾਇਆ ਖੜੀ ਹੈ। ਔਰ ਜਿਹੜੇ ਸਰਕਾਰ ਦੇ ਜੋ ਹਾਲਾਤ ਨੇ ਖਜ਼ਾਨੇ ਦੇ ਇਸ ਵੇਲੇ, ਕਿਸਾਨਾਂ ਦੀਆਂ ਮੋਟਰਾਂ ਤੇ ਬਿਜਲੀ ਬਿੱਲ ਲਾਉਣ ਦੀ ਤਲਵਾਰ ਜਿਹੜੀ ਹੈ ਜੀ ਇਹਨੇ ਲਟਕਾ ਦਿੱਤੀ ਆ। ਜਿਹੜੇ ਰਿਟਾਇਰਡ
ਚੀਫ ਇੰਜੀਨੀਅਰ ਨੇ ਪਦਮਜੀਤ ਸਿੰਘ, ਉਹਨਾਂ ਨੇ ਕਮਿਸ਼ਨ ਦੇ ਕੋਲ ਜਿਹੜੀ ਪਟੀਸ਼ਨ ਦਾਇਰ ਕਰਕੇ ਬਿਜਲੀ ਦੇ ਬਿੱਲ ਲਾਉਣ ਜਾਂ ਸਬਸਿਡੀ ਦਿਵਾਉਣ ਦੀ ਮੰਗ ਜਿਹੜੀ ਹੈ ਉਹ ਕੀਤੀ ਹੈ। ਰੈਗੂਲੇਟਰੀ ਕਮਿਸ਼ਨ ਦੇ ਮੁਖੀ ਨੇ ਕੁਸਮਜੀਤ ਸਿੱਧੂ, ਉਹਨਾਂ ਦਾ ਇਹ ਕਹਿਣਾ ਕਿ ਮਾਮਲਾ ਸੁਣਵਾਈ ਦੇ ਅਧੀਨ ਹੈ। ਕਾਨੂੰਨੀ ਤੌਰ ਦੇ ਉੱਤੇ ਸਰਕਾਰ ਨੇ ਸਬਸਿਡੀ ਦੀ ਅਦਾਇਗੀ ਅਗਾਊਂ ਕਰਨੀ ਹੁੰਦੀ ਹੈ, ਭਾਵ ਕਿ ਇਹ ਐਡਵਾਂਸ ਦੇ ਵਿੱਚ ਜਮ੍ਹਾਂ ਕਰਾਉਣੀ ਪੈਂਦੀ ਹੈ। ਔਰ ਬਿਜਲੀ ਐਕਟ ਦੇ ਮੁਤਾਬਕ ਜੇ ਸਰਕਾਰ ਦੇ ਵੱਲੋਂ ਪਾਵਰਕਾਮ ਨੂੰ ਸਬਸਿਡੀ ਦੀ ਇਹ ਪੈਸਾ ਨਹੀਂ ਦਿੱਤਾ ਜਾਂਦਾ ਤਾਂ ਕਮਿਸ਼ਨ ਇਹਦੀ ਵਸੂਲੀ ਖਪਤਕਾਰਾਂ ਤੋਂ ਕਰਨ ਦੇ ਹੁਕਮ ਦੇ ਸਮਰੱਥ ਹੈ। ਇਹਦੀ ਜਿਹੜੀ ਟੈਕਨੀਕਲ ਜਿਹੜੀ ਕਲੌਜ਼ ਹੈ ਇਹਦੇ ਵਿੱਚ। ਔਰ ਪੰਜਾਬ ਸਰਕਾਰ ਦੇ ਵੱਲੋਂ ਜਿਹੜਾ ਚੱਲ ਰਿਹਾ ਮਾਲੀ ਸਾਲ, ਇਹਦੇ ਦੌਰਾਨ 11,542 ਕਰੋੜ ਰੁਪਏ ਦੀ ਸਬਸਿਡੀ ਦਾ ਭੁਗਤਾਨ ਕੀਤਾ ਜਾਣਾ ਸੀਗਾ। ਇਹਦੇ ਵਿੱਚ 8568 ਕਰੋੜ ਰੁਪਈਆ ਖੇਤੀ ਸੈਕਟਰ ਨੂੰ ਦਿੱਤੀ ਜਾਂਦੀ ਮੁਫਤ ਬਿਜਲੀ ਦੇ, 2973 ਕਰੋੜ ਰੁਪਈਆ ਦਲਿਤਾਂ ਤੇ ਗਰੀਬੀ ਰੇਖਾ ਤੋਂ ਹੇਠਾਂ ਰਹਿੰਦੇ ਪਰਿਵਾਰਾਂ ਲਈ ਤੇ 625 ਕਰੋੜ ਰੁਪਈਆ ਇੰਡਸਟਰੀ ਨੂੰ ਦਿੱਤੀ ਜਾਣ ਵਾਲੀ ਸਬਸਿਡੀ ਦੇ ਜਿਹੜੇ ਦੀ ਉਹ ਸ਼ਾਮਲ ਹੈ। ਸਰਕਾਰ ਦੇ ਹਾਲਾਤ ਜਿਹੜੇ ਦੀ ਉਹ ਖਸਤਾ ਬਣੇ ਹੋਏ ਆ। ਖਜ਼ਾਨੇ ਦੇ ਸਾਲ 16-17 ਦੇ ਵਿੱਚ 2900 ਕਰੋੜ ਰੁਪਏ ਨਹੀਂ ਸੀ ਦਿੱਤੇ ਗਏ, ਜਿਹੜੇ ਕਿ ਇਸ ਸਾਲ ਦੇ ਦੌਰਾਨ ਅਦਾ ਕੀਤੇ ਜਾਣੇ ਸੀਗੇ। ਜਿਹੜੇ ਮਾੜੇ ਹਾਲਾਤ ਨੇ ਜੀ, ਇਹਦਾ ਜ਼ਿਆਦਾ ਨਿਗਾਰ ਆਉਣ ਕਰਕੇ ਪਿਛਲੀ ਕਈ ਮਹੀਨਿਆਂ ਤੋਂ ਸਬਸਿਡੀ ਦੀ ਰਕਮ ਜਿਹੜੀ ਉਹ ਨਹੀਂ ਦਿੱਤੀ ਗਈ। ਸਰਕਾਰ ਦੇ ਵੱਲੋਂ ਸਬਸਿਡੀ ਅਦਾ ਨਾ ਕੀਤੇ ਜਾਣ ਕਰਕੇ ਵਹੀ ਖਾਤਾ ਜਿਹੜਾ ਸਹੀ ਰੱਖਣ ਲਈ ਪਾਵਰਕਾਮ ਨੇ ਇਲੈਕਟ੍ਰਿਸਿਟੀ ਦੀ ਰਕਮ ਵੀ ਐਡਜਸਟ ਕਰ ਦਿੱਤੀ, ਪਰ ਸਬਸਿਡੀ ਦੀ ਜਿਹੜੀ ਸੀ ਉਹ ਫੇਰ ਵੀ ਨਾ ਆਈ। ਔਰ ਇਸ ਵੇਲੇ ਜਿਵੇਂ ਤੁਹਾਨੂੰ ਦੱਸਿਆ ਜੀ ਕਿ ਕਰੀਬ 4800 ਕਰੋੜ ਰੁਪਈਆ ਪਾਵਰਕਾਮ ਦਾ ਜਿਹੜਾ ਜੀ ਉਹ ਸਰਕਾਰ ਦੇ ਵੱਲ ਖੜਾ ਹੈ। ਵੇਖਣਾ ਇਹੀ ਹੋਊਗਾ ਜੀ, ਜਿਹੜਾ ਰੈਗੂਲੇਟਰੀ ਕਮਿਸ਼ਨ ਦੇ ਵਿੱਚ ਆ ਗਿਆ ਮਾਮਲਾ, ਸਰਕਾਰ ਉੱਥੇ ਕੀ ਕਹਿੰਦੀ ਹੈ। ਵੈਸੇ ਸਰਕਾਰ ਨੇ ਜੋ ਕਹਿਣਾ ਉਹ ਦਿਸ ਰਿਹਾ। ਸਰਕਾਰ ਕਹਿੰਦੀ 200 ਕਰੋੜ ਰੁਪਈਆ ਚਾਹੀਦਾ ਤਾਂ ਉਹ ਲੈ ਜਾਓ, ਇੰਨਾ ਕਿ ਜਿਹੜਾ ਜੀ ਉਹ ਦਿੱਤਾ ਜਾ ਸਕਦਾ ਹੈ। ਜੋ ਖਜ਼ਾਨੇ ਦੇ ਹਾਲਾਤ ਪਿਛਲੀ ਸਰਕਾਰ ਜਿਹੜੀ ਹੈ ਜੀ ਉਹ ਕਰ ਗਈ ਆ, ਉਹ ਸਭ ਨੂੰ ਪਤਾ ਹੈ ਕਿ ਔਰ ਜਿਹੜੀਆਂ ਗੱਲਾਂ ਪਿਛਲੇ ਸਮੇਂ ਤੋਂ ਸਾਹਮਣੇ ਆਉਂਦੀਆਂ ਰਹੀਆਂ ਨੇ ਕਿ ਹੌਲੀ ਹੌਲੀ ਇਹ ਪਰਤਾਂ ਜਦੋਂ ਖੁੱਲੀਆਂ ਤਾਂ ਫਿਰ ਗੱਲ ਬਹੁਤ ਦੂਰ ਤੱਕ ਜਿਹੜੀ ਹੈ ਜੀ ਉਹ ਜਾਣੀ ਆ। ਉਹ ਸਾਰਾ ਕੁਛ ਸਾਹਮਣੇ ਜਿਹੜਾ ਜੀ ਉਹ ਆ ਰਿਹਾ। ਜਦੋਂ ਸਰਕਾਰ 500 ਕਰੋੜ ਰੁਪਈਆ 600 ਕਰੋੜ ਰੁਪਈਆ ਆਧਾਰਾ ਫੜ ਕੇ ਵਿਆਜ ਦੇ ਉੱਤੇ ਲੈ ਕੇ ਤਨਖਾਹਾਂ ਦੇ ਰਹੀ ਆ, ਉਹ 4800 ਕਰੋੜ ਰੁਪਈਆ ਕਿੱਥੋਂ ਦੇਊਗੀ। ਜੇ ਇੰਨੇ ਪੈਸੇ ਦੀਆਂ ਮੰਨ ਲਓ ਜਿਹੜੇ ਘਰੇਲੂ ਖਪਤਕਾਰ ਨੇ ਉਹਨਾਂ ਦੇ ਬਿਜਲੀ ਦੇ ਬਿੱਲ ਜਿਹੜੇ ਜੀ ਵਧਾਏ ਜਾਂਦੇ ਆ ਤਾਂ ਪਹਿਲਾਂ ਹੀ ਜਿਹੜੇ ਰਗੜੇ ਜਾ ਚੁੱਕੇ ਲੋਕ ਨੇ ਉਹ ਬਹੁਤ ਬੁਰੇ ਤਰੀਕੇ ਦੇ ਨਾਲ ਹੋਰ ਥੱਲੇ ਜਿਹੜਾ ਜੀ ਆ ਜਾਣਗੇ। ਦੇਖਣਾ ਇਹ ਹੋਊਗਾ ਜੀ ਕਿ ਇਹ ਸਬਸਿਡੀਆਂ ਦਾ ਮਾਮਲਾ ਜਿਹੜਾ ਜੀ ਉਸ ਜਗ੍ਹਾ ਦੇ ਉੱਤੇ ਆ ਗਿਆ ਵੀ ਇਹਦਾ ਕੋਈ ਨਾ ਕੋਈ ਹੱਲ ਕੱਢਣਾ ਪਊਗਾ। ਬਿਲਕੁਲ ਜੀ, ਬਹੁਤ ਮੰਦੇ ਹੱਲ ਨਹੀਂ ਲੱਗਦਾ ਪੰਜਾਬ। ਤੇ ਅੱਗੇ ਆਮ ਆਦਮੀ ਪਾਰਟੀ ਦੀ ਜੇ ਗੱਲ ਕਰਦੇ ਹਾਂ ਤੇ ਉਸ ਦੇ ਵਿਧਾਇਕ ਪਿਰਮਲ ਨੇ ਇੱਕ ਸਾਦਾ ਵਿਆਹ ਕਰਾ ਕੇ ਮਿਸਾਲ ਕਾਇਮ ਕੀਤੀ। ਪਿਰਮਲ ਸਿੰਘ ਐਕਚੁਅਲੀ ਸੰਘਰਸ਼ ਦੇ ਵਿੱਚੋਂ ਨਿਕਲਿਆ ਵਿਅਕਤੀ ਹੈ ਜੀ। ਬੇਰੁਜ਼ਗਾਰ ਯੂਨੀਅਨ ਜਿਹੜੀ ਲਾਈਨਮੈਨ ਯੂਨੀਅਨ ਆ ਉਹਦੇ ਉਹ ਪ੍ਰਧਾਨ, ਸੂਬਾ ਪ੍ਰਧਾਨ ਜਿਹੜੇ ਜੀ ਰਹੇ ਨੇ ਪਿਰਮਲ ਸਿੰਘ। ਔਰ ਉਹਦੇ ਵੈਸੇ ਪਿੰਡੇ ਤੇ ਇੰਨੇ ਕੁ ਜ਼ਖਮ ਨੇ ਜੀ ਪੁਲਿਸ ਦੀਆਂ ਡਾਂਗਾਂ ਦੇ, ਜਿਹੜੀਆਂ ਉਹਨੇ ਪਿਛਲੇ ਸਰਕਾਰ ਦੇ 10 ਸਾਲਾਂ ਦੇ ਰਾਜ ਦੇ ਦੌਰਾਨ ਖਾਧੀਆਂ ਨੇ। ਔਰ ਹਲਕਾ ਭਦੌੜ ਤੋਂ ਪਿਰਮਲ ਸਿੰਘ ਹੋਰਾਂ ਨੂੰ ਆਮ ਆਦਮੀ ਪਾਰਟੀ ਨੇ ਟਿਕਟ ਦਿੱਤੀ ਸੀਗੀ ਔਰ ਜਿਹੜੇ ਉਹਦੇ ਲਾਈਨਮੈਨ, ਜਿਹੜੇ ਬੇਰੁਜ਼ਗਾਰ ਲਾਈਨਮੈਨ ਸੀਗੇ ਜੀ, ਉਹਨਾਂ ਨੇ ਇਹ ਚੋਣ ਲੜੀ ਅਸਲ ਦੇ ਵਿੱਚ ਔਰ ਪਿਰਮਲ ਸਿੰਘ ਹੋਰਾਂ ਨੂੰ ਜਿਤਾਇਆ। ਇਹ ਬੜਾ ਜਿਹੜਾ ਜੀ ਵਿਧਾਨ ਸਭਾ ਅਜੀਬ ਜਿਹੜੀ ਗੱਲ ਬਣੀ ਕਿ ਜਿਹੜੇ ਕੁੱਟਦੇ ਰਹੇ ਉਹ ਪਿਛਲੀਆਂ ਸੀਟਾਂ ਤੇ ਬੈਠੇ, ਜਿਹੜੇ ਕੁੱਟ ਖਾਂਦੇ ਰਹੇ ਉਹ ਮੋਹਰਲੀਆਂ ਸੀਟਾਂ ਤੇ ਆ ਗਏ। ਕਿਉਂਕਿ ਆਮ ਆਦਮੀ ਪਾਰਟੀ ਜਿਹੜੀ ਹੈ ਜੀ ਉਹ ਵਿਰੋਧੀ ਧਿਰ ਬਣ ਗਈ, ਮੁੱਖ ਵਿਰੋਧੀ ਧਿਰ, ਤੇ ਸਰਕਾਰ ਵਾਲੇ ਜਿਹੜੇ ਸੀ ਉਹ ਵਿਰੋਧੀ ਧਿਰ ਦੇ ਵਿੱਚ ਵੀ ਨਾ ਆ ਸਕੇ। ਉੱਥੇ ਤਾਂ ਚਲੋ ਜੋ ਕੁਛ ਬਣਦਾ ਜੀ, ਪਰ ਜਿਹੜੇ ਪਿਰਮਲ ਸਿੰਘ ਨੂੰ ਮਿਲੇ ਨੇ ਜੀ ਉਹ ਜਾਣਦੇ ਨੇ ਕਿ ਉਹ ਬਹੁਤ ਸਾਦਾ ਹਲੀਮੀ ਵਾਲਾ ਜਿਹੜਾ ਜੀ ਉਹ ਵਿਅਕਤੀ ਹੈ ਔਰ ਉਹਨੇ ਇਹ ਸਾਦਗੀ ਤੇ ਇਹ ਹਲੀਮੀ ਮਹਿਜ਼ ਜਿਹੜੀ ਹੈ ਜੀ ਸਿਰਫ ਮਿਲਣ ਤੱਕ ਸੀਮਤ ਨਹੀਂ ਰੱਖੀ, ਬਲਕਿ ਉਹਨੇ ਇੱਕ ਮੈਸੇਜ ਜਿਹੜਾ ਜੀ ਉਹ ਦੇਣ ਦੀ ਕੋਸ਼ਿਸ਼ ਕੀਤੀ ਹੈ ਪੰਜਾਬ ਦੇ ਲੋਕਾਂ ਨੂੰ। ਵਿਆਹ ਸੀਗਾ ਜੀ ਪਿਰਮਲ ਸਿੰਘ ਹੋਰਾਂ ਦਾ ਔਰ ਉਹਨੇ ਜਿਹੜੀ ਲੈਕਚਰਾਰ ਹੈ ਜੀ ਫਰੀਦਕੋਟ ਦੇ ਵਿੱਚ ਜਸਵੀਰ ਕੌਰ, ਉਹਦੇ ਨਾਲ ਵਿਆਹ ਕਰਵਾਇਆ। ਪਿਰਮਲ ਸਿੰਘ ਨੇ ਨਾ ਤਾਂ ਪਾਰਟੀ ਦੇ MLA, ਨਾ MP, ਨਾ ਕਿਸੇ ਨੂੰ ਕੋਈ ਇਹਦਾ ਭੇਦ ਨਹੀਂ ਜਿਹੜਾ ਜੀ ਉਹ ਲੱਗਣ ਦਿੱਤਾ ਇਸ ਵਿਆਹ ਦਾ। ਇਹ ਜਿਹੜਾ ਜੀ ਵਿਆਹੁਣ ਦੇ ਵਾਸਤੇ ਉਹਦੇ ਮਾਪਿਓ ਜਿਹੜੇ ਪਰਿਵਾਰ ਦੇ 10 ਮੈਂਬਰ ਸੀਗੇ ਜੀ
ਤੇ ਉਹਦੇ ਬਰਾਤ ਦੇ ਵਿੱਚ 10 ਦੋਸਤ ਜਿਹੜੇ ਜੀ ਉਹ ਸ਼ਾਮਲ ਹੋਏ। 7 ਬੇਰੁਜ਼ਗਾਰ ਲਾਈਨਮੈਨ ਨੇ ਜੀ ਇਹਦੇ ਵਿੱਚੋਂ, ਔਰ ਪਿਰਮਲ ਸਿੰਘ ਦਾ ਵਿਚੋਲਾ ਜਿਹੜਾ ਜੀ ਉਹ ਵੀ ਬੇਰੁਜ਼ਗਾਰ ਲਾਈਨਮੈਨ ਹਰਪ੍ਰੀਤ ਸਿੰਘ ਖਾਲਸਾ ਹੈ। ਦੋਨੋਂ ਅੰਮ੍ਰਿਤਧਾਰੀ ਹੈ ਜੀ। ਪਿਰਮਲ ਸਿੰਘ ਹੋਰੀ ਵੀ ਅੰਮ੍ਰਿਤਧਾਰੀ ਨੇ, ਜਿਹੜੀ ਉਹਦੀ ਜੀਵਨ ਸਾਥਣ ਬਣੀ ਹੈ ਜਸਵੀਰ ਕੌਰ ਉਹ ਵੀ ਅੰਮ੍ਰਿਤਧਾਰੀ ਹੈ। ਇਹਨਾਂ ਨੇ ਕੋਈ ਸੋਨਾ ਜਿਹੜਾ ਜੀ ਉਹ ਨਹੀਂ ਪਾਇਆ ਵਿਆਹ ਦੇ ਮੌਕੇ ਦੇ ਉੱਤੇ। ਕੋਈ ਜਿਹੜੀ ਸੀਗਾ ਜੀ ਅਖਾੜਾ ਨਹੀਂ ਲੱਗਿਆ, ਕੋਈ ਦਾਰੂ ਜਿਹੜੀ ਹੈ ਜੀ ਉਹ ਨਹੀਂ ਵਰਤੀ, ਔਰ ਇੱਥੋਂ ਤੱਕ ਕਿ ਗੁਰਦੁਆਰੇ ਦੇ ਵਿੱਚ ਇਹਨਾਂ ਨੇ ਵਿਆਹ ਕੀਤਾ, ਉਸੇ ਹੀ ਗੁਰਦੁਆਰੇ ਦੇ ਵਿੱਚ ਜਿਹੜਾ ਸੀਗਾ ਜੀ ਉਹ ਲੰਗਰ ਇਹਨਾਂ ਨੇ ਛਕਿਆ। ਔਰ ਪਿਰਮਲ ਸਿੰਘ ਪਿੰਡ ਧੌਲੇ ਦਾ ਜਿਹੜਾ ਜੀ ਰਹਿਣ ਵਾਲਾ, ਸੰਗਰੂਰ ਦੇ ਵਿੱਚ ਉਹ ਜਿਹੜਾ ਜੀ ਉਹ ਰਹਿੰਦਾ, ਉਹਦਾ ਇਹ ਕਹਿਣਾ ਜੀ ਫੇਸਬੁੱਕ ਦੇ ਉੱਤੇ ਇਹਨੂੰ ਲਾਈਵ ਕੀਤਾ ਜੀ ਉਹਨੇ ਆਪਣੇ ਵਿਆਹ ਨੂੰ, ਔਰ ਉਹਦਾ ਇਹ ਕਹਿਣਾ ਹੈ ਕਿ ਉਹ ਪੰਜਾਬ ਦੇ ਲੋਕਾਂ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਹੈ ਕਿ ਵਧੇ ਹੋਏ ਖਰਚੇ, ਮਹਿੰਗੇ ਵਿਆਹ ਲੋਕਾਂ ਦਾ ਕਚੂਮਰ ਜਿਹੜਾ ਜੀ ਉਹ ਕੱਢ ਰਹੇ ਨੇ। ਅਕਸਰ ਹੁੰਦਾ ਇਹ ਆ ਕਿ ਇਸ ਤਰ੍ਹਾਂ ਦੇ ਜਿਹੜੇ ਮੈਸੇਜ ਦੇਣ ਵਾਲੇ ਆ ਉਹ ਲੋਕਾਂ ਨੂੰ ਤਾਂ ਮੈਸੇਜ ਬਹੁਤ ਦਿੰਦੇ ਆ, ਪਰ ਜਦੋਂ ਆਪਣੇ ਆਪ ਦੇ ਉੱਤੇ ਜਿਹੜੀ ਉਹ ਪੈਂਦੀ ਆ ਆਉਂਦੀ ਆ ਜਾਂ ਉਹਨਾਂ ਤੇ ਸਥਿਤੀ ਆਉਂਦੀ ਆ, ਫਿਰ ਉਹ ਭੁੱਲ ਭੁਲਾ ਕੇ ਦੂਜਿਆਂ ਵਾਂਗੂ ਅੰਨਾ ਪੈਸਾ ਜਿਹੜਾ ਜੀ ਉਹ ਖਰਚਦੇ ਆ। ਪਿਰਮਲ ਸਿੰਘ ਹੋਰਾਂ ਨੂੰ ਜਿੱਥੇ ਵਧਾਈ ਹੈ ਜੀ ਉਹਨਾਂ ਦੀ ਇਸ ਨਵੀਂ ਜ਼ਿੰਦਗੀ ਦੀ, ਉੱਥੇ ਮੇਰਾ ਖਿਆਲ ਜਿਹੜਾ ਨਵੀਂ ਜਨਰੇਸ਼ਨ ਆ ਜੀ ਉਹਨੂੰ ਪਿਰਮਲ ਸਿੰਘ ਹੋਰਾਂ ਦੇ ਇਸ ਸੁਨੇਹੇ ਤੋਂ, ਔਰ ਖਾਸ ਤੌਰ ਦੇ ਉੱਤੇ ਪੰਜਾਬ ਦੇ ਲੋਕਾਂ ਨੂੰ, ਪੰਜਾਬ ਦੇ ਉਹਨਾਂ ਪਰਿਵਾਰਾਂ ਨੂੰ ਜਿਹੜੇ ਅੱਡੀਆਂ ਚੁੱਕ ਕੇ ਫਾਹਾ ਲੈਂਦੇ ਆ, ਉਹਨਾਂ ਦੇ ਵਾਸਤੇ ਇੱਕ ਬਹੁਤ ਵੱਡਾ ਜਿਹੜਾ ਜੀ ਉਹ ਮੈਸੇਜ ਹੈ ਕਿ ਜਿਹੜਾ ਵਿਅਕਤੀ ਸੰਘਰਸ਼ ਚੋਂ ਉੱਠ ਕੇ MLA ਬਣ ਗਿਆ, ਪਰ ਉਹਨੇ ਧਰਤੀ ਨਹੀਂ ਛੱਡੀ, ਧਰਤੀ ਤੋਂ ਉੱਤੇ ਉੱਠ ਕੇ ਨਹੀਂ ਤੁਰਿਆ, ਔਰ ਜਿਹੜੀ ਹਲੀਮੀ ਤੇ ਸਾਦਗੀ ਸੀ ਉਹ ਉਹਨੇ ਜਿਹੜਾ ਜੀ ਕਾਇਮ ਰੱਖੀ, ਔਰ ਇੱਕ ਬਹੁਤ ਵੱਡਾ ਮੈਸੇਜ ਜੀ ਕਰਨਾ ਚਾਹੀਦਾ ਜੀ, ਕੁਛ ਕਰਨਾ ਆਪ ਕਰਨਾ ਚਾਹੀਦਾ ਜੋ ਇਹਨਾਂ ਨੇ ਕੀਤਾ ਆ। ਗੱਲਾਂ ਤਾਂ ਅਸੀਂ ਸਾਰੇ ਬਹੁਤ ਕਰਦੇ ਹਾਂ। ਤੇ ਅੱਗੇ ਪੰਜਾਬ ਦੇ ਮੰਤਰੀ ਚੰਨੀ ਦੀ ਜੇ ਗੱਲ ਕਰੀਏ, ਉਹ ਕਿਸੇ ਨਾ ਕਿਸੇ ਬਹਾਨੇ ਉਹ ਚਰਚਿਤ ਹੀ ਰਹਿੰਦੇ ਆ, ਹੁਣ ਫਿਰ ਚਰਚਿਤ ਹੋਏ। ਬਿਲਕੁਲ ਜੀ, ਪਹਿਲਾਂ ਤਾਂ ਜਦੋਂ ਵਿਰੋਧੀ ਧਿਰ ਦੇ ਇੱਕ ਵਾਰੀ ਨੇਤਾ ਬਣਾਏ ਗਏ ਸੀ ਉਦੋਂ ਉਹ ਚਰਚਿਤ ਹੋ ਗਏ ਸੀਗੇ, ਜਿਹੜੀ ਚਿੱਪਰਾਂ ਵਾਲੀ ਗੱਲ ਕਰਕੇ ਕਿ ਅਸੀਂ ਜਿਹੜੀਆਂ ਉਹ ਚਿੱਪਰਾਂ ਲਵਾਈਆਂ ਸੀਗੀਆਂ। ਪਿਛਲੇ ਦਿਨਾਂ ਦੇ ਵਿੱਚ ਉਹ ਚਰਚਿਤ ਰਹੇ ਕਿ ਹਾਥੀ ਦੀ ਸਵਾਰੀ ਕੀਤੀ ਉਹਨਾਂ ਨੇ। ਕਹਿੰਦੇ ਕਿਸੇ ਜੋਤਸ਼ੀ ਨੇ ਉਹਨਾਂ ਨੂੰ ਦੱਸਿਆ ਸੀ ਵੀ ਜੇ ਚੰਗਾ ਮੰਤਰਾਲਾ ਲੈਣਾ ਤੇ ਹਾਥੀ ਦੀ ਸਵਾਰੀ ਜਿਹੜੀ ਹੈ ਜੀ ਉਹ ਕਰਨੀ ਪਊਗੀ। ਉਹਨਾਂ ਹਾਥੀ ਦੀ ਸਵਾਰੀ ਕੀਤੀ। ਵੈਸੇ ਇਸ ਵੇਲੇ ਵੀ ਉਹ ਚੰਗੇ ਅਹੁਦੇ ਤੇ ਨੇ, ਤਕਨੀਕੀ ਸਿੱਖਿਆ ਦੇ ਮੰਤਰੀ ਨੇ, ਕੈਬਨਿਟ ਮੰਤਰੀ ਨੇ, ਔਰ ਇਦੋਂ ਉੱਪਰ ਜਿਹੜਾ ਜੀ ਉਹ ਮਹਿਕਮਾ ਲੱਭ ਰਹੇ ਨੇ, ਜਿਹਦੇ ਕਰਕੇ ਉਹਨਾਂ ਨੇ ਹਾਥੀ ਦੀ ਸਵਾਰੀ ਜਿਹੜੀ ਸੀ, ਇਹ ਉਹਨਾਂ ਦੀਆਂ ਤਸਵੀਰਾਂ ਵਾਹਵਾ ਜਿਹੜੀਆਂ ਦੀ ਉਹ ਚਰਚਿਤ ਹੋਈਆਂ ਸੀਗੀਆਂ। ਪਿਛਲੇ ਦਿਨੀ ਜਿਹੜੇ ਤਕਨੀਕ ਸਿੱਖਿਆ ਦੇ ਵਿੱਚ ਲੈਕਚਰਾਰ ਨੇ ਜੀ, ਉਹਨਾਂ ਨੂੰ ਉਹਨਾਂ ਦੀਆਂ ਪੋਸਟਾਂ ਜਿਹੜੀਆਂ ਦੀ ਉਹ ਵੰਡ ਰਹੇ ਸੀ, ਸਟੇਸ਼ਨ ਅਲਾਟ ਕੀਤੇ ਜਾ ਰਹੇ ਸੀਗੇ। ਇੱਕ ਤਾਂ ਇਹ ਕਿਹਾ ਗਿਆ ਕਿ ਆਹ ਜਿਹੜੀਆਂ ਦੀ ਖਾਲੀ ਨੇ, ਇੱਥੇ ਜਿਹਨੇ ਜਿਹੜੇ ਆਪਣੇ ਤੌਰ ਦੇ ਉੱਤੇ ਚੁਣਨਾ ਚਾਹੁੰਦੇ ਨੇ ਚੁਣ ਲੈਣ, ਤੇ ਉਹਨਾਂ ਨੇ ਜਿਹੜਾ ਦੀ ਚੁਣ ਲਈਆਂ, ਪਰ ਇੱਕ ਦੇ ਉੱਤੇ ਆ ਕੇ ਜਿਹੜਾ ਨਾ ਜੀ ਉਹ ਵਿਵਾਦ ਖੜਾ ਹੋ ਗਿਆ। 37 ਲੈਕਚਰਾਰ ਜਿਹੜੇ ਸੀਗੇ ਜੀ ਉਹਨਾਂ ਨੂੰ ਮਰਜ਼ੀ ਦੇ ਅਨੁਸਾਰ ਜਿਹੜਾ ਜੀ ਸਟੇਸ਼ਨ ਜਿਹੜਾ ਉਹ ਦੇਤਾ। 35 ਸਟੇਸ਼ਨਾਂ ਦਾ ਫੈਸਲਾ ਹੋ ਗਿਆ ਬਿਨਾਂ ਕਿਸੇ ਨਾਂ ਨੁੱਕਰ ਤੋਂ। 2 ਲੈਕਚਰਾਰ ਜਿਹੜੇ ਸੀ ਇੱਕੋ ਸਟੇਸ਼ਨ ਪੋਲੀਟੈਕਨਿਕ ਪਟਿਆਲਾ ਦੇ ਵਿੱਚ ਲੱਗਣ ਦੇ ਜਿਹੜੇ ਜੀ ਉਹ ਇੱਛਕ ਸੀਗੇ। ਜਦੋਂ ਦੋਨਾਂ ਦੇ ਵਿੱਚੋਂ ਇੱਕ ਦਾ ਤਜਰਬਾ, ਦੂਜਾ ਜਿਹੜਾ ਸੀਗਾ ਉਹ ਯੋਗਤਾ ਦੇ ਵਿੱਚ ਮੋਹਰੀ ਸੀਗਾ, ਤਾਂ ਉਹਨਾਂ ਨੇ ਕੀਤਾ ਕੀ ਜੀ, ਇਹਨਾਂ ਨੂੰ ਪਟਿਆਲਾ ਤੇ ਬਰੇਟਾ ਦੇ ਵਿੱਚੋਂ ਇੱਕ ਫੈਸਲਾ ਲੈਣ ਲਈ ਕਿਹਾ। ਜਦੋਂ ਕਿਸੇ ਨਤੀਜੇ ਤੇ ਨਾ ਪੁੱਛਿਆ ਜਾ ਚੁੱਕਿਆ ਤਾਂ ਉਹਨਾਂ ਨੇ ਫਿਰ ਹੈੱਡ ਚੇਂਜ ਕਰ ਲਿਆ ਜੀ। ਇਹ ਕਿਹਾ ਵੀ ਇੱਕ ਜਣਾ ਹੈੱਡ ਮੰਗ ਲੇ ਤੇ ਇੱਕ ਜਣਾ ਚੇਨ ਮੰਗ ਲੇ। ਇਹਦੀ ਵੀਡੀਓ ਬਣ ਗਈ ਉਹਨਾਂ ਦੇ ਟਾਸਕ ਕਰਦਿਆਂ ਦੀ, ਹੈੱਡ ਤੇ ਚੇਨ ਦੇ ਰਾਹੀਂ ਉਹਨਾਂ ਨੇ ਜਿਹੜਾ ਜੀ ਉਹ ਵੰਡਿਆ। ਤੇ ਇਹ ਜਿਹੜਾ ਉਹ ਚਰਚਿਤ ਹੋ ਗਿਆ ਕਿ ਇਹ ਕੀ ਤਰੀਕਾ ਹੋਇਆ ਕਿ ਹੈੱਡ ਚੇਨ ਦੇ ਨਾਲ ਤੁਸੀਂ ਜਿਹੜਾ ਜੀ ਉਹ ਸਟੇਸ਼ਨ ਵੰਡ ਰਹੇ ਹੋ। ਚਰਨਜੀਤ ਸਿੰਘ ਚੰਨੀ ਹੋਰੀ ਕਹਿੰਦੇ ਜੀ ਕਿ ਮੈਂ ਕੋਈ ਨਿਯਮਾਂ ਦੀ ਉਲੰਘਣਾ ਨਹੀਂ ਕੀਤੀ। ਉਹ ਕਹਿੰਦੇ ਜੀ ਕਿ ਪਿਛਲੀ ਸਰਕਾਰ ਦੇ ਸਮੇਂ ਸਟਾਫ ਨੂੰ ਵੱਡੀ ਲੈ ਕੇ ਸਟੇਸ਼ਨ ਜਿਹੜੇ ਉਹ ਦਿੱਤੇ ਜਾਂਦੇ ਸੀਗੇ। ਉਹ ਕਹਿੰਦੇ ਮੈਂ ਤਾਂ ਪਾਰਦਰਸ਼ਤਾ ਦੇ ਨਾਲ ਜਿਹੜਾ ਜੀ ਇਹ ਸਾਰਾ ਫੈਸਲਾ ਕੀਤਾ। ਉਹਨਾਂ ਨੇ ਕਿਹਾ ਕਿ ਮੀਡੀਆ ਜਿਹੜਾ ਜੀ ਉਹ ਗਲਤ ਤਰੀਕੇ ਦੇ ਨਾਲ ਉਹਨਾਂ ਦੀ ਤਸਵੀਰ ਪੇਸ਼ ਜਿਹੜੀ ਆ ਉਹ ਕਰ ਰਿਹਾ। ਲੋਕਾਂ 'ਚ ਵੈਸੇ ਇੱਕ ਚੁਟਕਲਾ ਜਿਹੜਾ ਜੀ ਉਹ ਇਸ ਪੱਖੋਂ ਬਣਿਆ ਹੋਇਆ ਕਿ ਲੋਕ ਵੀ ਜਦੋਂ ਹੁਣ ਵੋਟਾਂ ਪਾਇਆ ਕਰਨ ਤੇ ਹੈੱਡ ਚੇਂਜ ਕਰ ਲਿਆ ਕਰਨ ਟਾਸ, ਔਰ ਜਾਂ ਫਿਰ ਜਿਹੜੀਆਂ ਸਰਕਾਰਾਂ ਨੇ ਜਦੋਂ ਮੰਤਰੀ ਬਣਾਉਂਦੀਆਂ ਉਦੋਂ ਵੀ ਹੈੱਡ ਚੇਂਜ ਜਿਹੜੀ ਹੈ ਜੀ ਉਹ ਕਰ ਲਿਆ ਕਰਨ, ਕਿਉਂਕਿ ਨਵੀਂ ਤਕਨੀਕ ਜਿਹੜੀ ਹੈ ਜੀ ਉਹ ਤਕਨੀਕ ਸਿੱਖਿਆ ਮੰਤਰੀ ਨੇ ਇਜਾਦ ਕੀਤੀ ਜੀ। ਤੇ ਅੱਗੇ ਇੱਕ ਹੋਰ ਗੱਲ ਕਰਦੇ ਹਾਂ ਜੀ, ਬੜੀ ਦੇਰ ਤੋਂ ਸੁਣਦੇ ਆਏ ਆ ਭੱਠਲ ਦੀ ਕੋਠੀ ਦੀ ਚਰਚਾ। ਸੁਣਦਿਆਂ ਬਹੁਤ ਸਾਰੇ ਲੋਕਾਂ ਨੇ ਦੇਸ਼ਾਂ ਵਿਦੇਸ਼ਾਂ ਵਿੱਚ ਜਾ ਕੇ ਕੋਠੀਆਂ ਬਣਾ ਲਈਆਂ, ਪਰ ਭੱਠਲ ਦੀ ਕੋਠੀ ਦੀ ਗੱਲ ਫਿਰ ਚੱਲੀ ਜਾਂਦੀ ਹੈ। ਇੱਕ
ਮੁਹੰਮਦ ਸਦੀਕ ਉਹਨਾਂ ਦਾ ਗੀਤ ਆਇਆ ਸੀਗਾ ਜੀ, ਜਦੋਂ ਕਿਉਂਕਿ ਚੰਡੀਗੜ੍ਹ ਦਾ ਮਸਲਾ ਸੀ, ਉਹਦੇ ਵਿੱਚ ਉਹ ਨਾ ਦੁਗਾਣਾ ਸੀਗਾ ਕਿ ਮੇਰੇ ਵਿਆਹ ਦਾ ਮਸਲਾ ਨਹੀਂ ਭਾਬੀ ਚੰਡੀਗੜ੍ਹ ਵਾਂਗੂ ਉਲਝ ਗਿਆ। ਉਹ ਕਿਉਂਕਿ ਇਹ ਮਸਲੇ ਕੁਛ ਏਦਾਂ ਦੇ ਨੇ ਜਿਹੜੇ ਉਲਝੇ ਹੋਏ ਨੇ, ਜਿਹਦੇ ਵਿੱਚ ਨਿਆਣੇ ਜੰਮ ਕੇ ਜਵਾਨ ਹੋ ਕੇ ਨਿਆਣਿਆਂ ਵਾਲੇ ਹੋ ਗਏ। ਕੁਛ ਇਸ਼ੂਜ਼ ਇਸ ਤਰ੍ਹਾਂ ਦੇ ਨੇ, ਉਹ ਚੱਲੀ ਜਾਂਦੇ ਨੇ, ਉਹ ਅੱਜ ਵੀ ਨੇ। ਉਹ ਚਾਹੇ ਚੰਡੀਗੜ੍ਹ ਦਾ ਮਸਲਾ ਜਿਹੜਾ ਜੀ ਉਹ ਕਿਉਂ ਨਾ ਹੋਵੇ ਕਿ ਇਹ ਕਿਹਨੂੰ ਮਿਲੂਗਾ, ਤੇ ਚਾਹੇ ਚੰਡੀਗੜ੍ਹ ਵਿਚਲੀ ਕੋਠੀ ਦਾ ਮਸਲਾ ਕਿਉਂ ਨਾ ਹੋਵੇ ਜੀ। ਪੰਜਾਬ ਦੇ ਜਿਹੜੇ ਮੌਜੂਦਾ ਮੁੱਖ ਮੰਤਰੀ ਨੇ, ਉਹਨਾਂ ਨੂੰ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਨੂੰ ਮੰਤਰੀਆਂ ਵਾਲੀ ਕੋਠੀ ਸਹੂਲਤ ਦੇਣ ਜਾਂ ਫਿਰ ਮਾਰਕੀਟ ਅਨੁਸਾਰ ਕੋਠੀ ਦਾ ਕਿਰਾਇਆ ਲੈਣ ਸੰਬੰਧੀ ਕੋਈ ਨਾ ਕੋਈ ਹੁਣ ਫੈਸਲਾ ਫੇਰ ਲੈਣਾ ਪਊਗਾ ਜੀ। ਅਜੇ ਸਰਕਾਰ ਦੇ ਸਾਹਮਣੇ ਸਵਾਲ ਇਹ ਆ ਕਿ ਸੈਕਟਰ 2 ਵਿਚਲੀ ਕੋਠੀ ਦਾ ਕਿਰਾਇਆ ਮਾਰਕੀਟ ਦੇ ਹਿਸਾਬ ਦੇ ਨਾਲ ਲਿਆ ਜਾਵੇ ਜਾਂ ਕੋਈ ਹੋਰ ਹੱਲ ਕੱਢਿਆ ਜਾਵੇ। ਇਹ ਮਾਮਲਾ ਸੂਬੇ ਦੇ ਲੋਕ ਨਿਰਮਾਣ ਵਿਭਾਗ ਤੇ ਜਿਹੜਾ ਆਮ ਪ੍ਰਬੰਧ ਵਿਭਾਗ ਹੈ ਉਹਦੇ ਵਿਚਾਰ ਅਧੀਨ ਹੈ। ਸਰਕਾਰੀ ਕਿਰਾਇਆ ਤਾਂ ਕਾਫੀ ਘੱਟ ਹੈ, ਪਰ ਮਾਰਕੀਟ ਦੇ ਅਨੁਸਾਰ ਇਸ ਕੋਠੀ ਦਾ ਕਿਰਾਇਆ ਪ੍ਰਤੀ ਮਹੀਨਾ 3 ਲੱਖ ਰੁਪਈਏ ਆ। ਕੁਝ ਮਹੀਨੇ ਪਹਿਲਾਂ ਮੁੱਖ ਮੰਤਰੀ ਹੋਰਾਂ ਨੇ ਵਜ਼ਾਰਤ ਦੀ ਸਾਬਕਾ ਮੁੱਖ ਮੰਤਰੀ ਭੱਠਲ ਦੇ ਵੱਲੋਂ ਇਸ ਕੋਠੀ ਦੇ ਵਿੱਚ 15 ਮਹੀਨੇ ਵੱਧ ਠਹਿਰਨ ਦਾ 84 ਲੱਖ ਰੁਪਈਏ ਦਾ ਕਿਰਾਇਆ ਮਾਫ਼ ਕਰ ਦਿੱਤਾ ਸੀਗਾ, ਪਰ ਆਮ ਆਦਮੀ ਪਾਰਟੀ ਨੇ ਸਰਕਾਰ ਦੇ ਇਸ ਫੈਸਲੇ ਦਾ ਵਿਰੋਧ ਕੀਤਾ ਸੀਗਾ। ਰਜਿੰਦਰ ਕੌਰ ਭੱਠਲ ਹੋਰਾਂ ਨੇ ਲਹਿਰਾ ਗਾਗਾ ਵਿਧਾਨ ਸਭਾ ਹਲਕੇ ਤੋਂ ਚੋਣ ਲੜਨ ਸਮੇਂ ਬਕਾਇਆ ਨਹੀਂ ਦਾ ਸਰਟੀਫਿਕੇਟ ਲੈਣ ਵੇਲੇ ਵੱਧ ਕਿਰਾਇਆ ਭਰਿਆ ਸੀ, ਜਿਹਨੂੰ ਬਾਅਦ ਚ ਮਾਫ਼ ਕਰ ਦਿੱਤਾ ਗਿਆ। ਰਜਿੰਦਰ ਕੌਰ ਭੱਠਲ ਹੋਰੀ ਪਿਛਲੀ ਬਾਦਲ ਸਰਕਾਰ ਦੇ ਸਮੇਂ ਵਿਰੋਧੀ ਧਿਰ ਦੇ ਆਗੂ ਸੀ। ਉਹਨਾਂ ਦੀ ਰਿਹਾਇਸ਼ ਸੈਕਟਰ 2 ਦੀ 46 ਨੰਬਰ ਕੋਠੀ ਸੀ। ਇਹਦੇ ਵਿੱਚ ਕਾਂਗਰਸ ਪਾਰਟੀ ਨੇ ਅਬੋਹਰ ਤੋਂ ਕਾਂਗਰਸੀ ਵਿਧਾਇਕ ਸੁਨੀਲ ਜਾਖੜ ਨੂੰ ਭੱਠਲ ਹੋਰਾਂ ਦੀ ਜਗ੍ਹਾ ਦੇ ਉੱਤੇ ਆਪਣੇ ਵਿਧਾਇਕ ਦਲ ਦਾ ਨੇਤਾ ਬਣਾ ਲਿਆ। ਇਹਦੇ ਕਰਕੇ ਉਹ ਵਿਰੋਧੀ ਧਿਰ ਦੇ ਆਗੂ ਬਣ ਗਏ। ਉਹਨਾਂ ਨੂੰ ਸੈਕਟਰ 2 ਦੀ ਕੋਠੀ ਨੰਬਰ 46 ਮਿਲ ਗਈ। ਪਿਛਲੀ ਗੱਠਜੋੜ ਦੀ ਸਰਕਾਰ ਦੇ ਵੇਲੇ ਰਜਿੰਦਰ ਕੌਰ ਭੱਠਲ ਹੋਰਾਂ ਨੂੰ ਸੈਕਟਰ 2 ਵਿਚਲੀ ਕੋਠੀ ਨੰਬਰ 8 ਅਲਾਟ ਕਰਤੀ। ਇਹਦੇ ਵਿੱਚ ਜਾਖੜ ਹੋਰਾਂ ਦੀ ਥਾਂ ਚਰਨਜੀਤ ਸਿੰਘ ਚੰਨੀ ਵਿਰੋਧੀ ਧਿਰ ਦੇ ਨੇਤਾ ਬਣ ਗਏ। ਸੈਕਟਰ 2 ਵਿਚਲੀ 46 ਨੰਬਰ ਕੋਠੀ ਮੰਤਰੀ ਬਣਨ ਤੋਂ ਬਾਅਦ ਇਹ ਕੋਠੀ ਉਹਨਾਂ ਨੂੰ ਅਲਾਟ ਕਰਤੀ। ਰਜਿੰਦਰ ਕੌਰ ਭੱਠਲ ਹੋਰੀ ਇਸ ਵਾਰੀ ਵਿਧਾਨ ਸਭਾ ਚੋਣ ਹਾਰ ਗਏ, ਪਰ ਉਹਨਾਂ ਦੀ ਰਿਹਾਇਸ਼ ਸਰਕਾਰੀ ਕੋਠੀ ਦੇ ਵਿੱਚ ਹੀ ਆ। ਮੌਜੂਦਾ ਮੰਤਰੀ ਜਿਹੜੇ ਨੇ ਜੀ, ਉਹਨਾਂ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਮੰਤਰੀਆਂ ਵਾਲੀ ਕੋਠੀ ਦੇਣ ਲਈ ਕਾਨੂੰਨ ਦੇ ਵਿੱਚ ਤਬਦੀਲੀ ਕਰਨ ਦੀ ਪੇਸ਼ਕਸ਼ ਕੀਤੀ, ਪਰ ਉਹਨਾਂ ਨੇ ਪ੍ਰਵਾਨ ਨਹੀਂ ਕੀਤਾ, ਜਿਸ ਕਰਕੇ ਸਾਬਕਾ ਮੁੱਖ ਮੰਤਰੀਆਂ ਨੂੰ ਮੰਤਰੀਆਂ ਵਾਲੀ ਕੋਠੀ ਤੇ ਹੋਰ ਸਹੂਲਤਾਂ ਦੇਣ ਦਾ ਮਾਮਲਾ ਲਟਕ ਗਿਆ। ਕੈਪਟਨ ਸਰਕਾਰ ਤੋਂ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਹੋਰਾਂ ਨੂੰ ਮੰਤਰੀਆਂ ਵਾਲੀ ਕੋਠੀ ਦੀ ਸਹੂਲਤ ਦੇਣ ਲਈ ਮੰਤਰੀਆਂ ਨੂੰ ਸਹੂਲਤਾਂ ਦੇਣ ਵਾਲੇ ਐਕਟ ਦੇ ਵਿੱਚ ਸੋਧ ਕਰਨੀ ਪਊਗੀ। ਜੇ ਸਰਕਾਰ ਨਹੀਂ ਕਰਦੀ ਤਾਂ ਸਾਬਕਾ ਮੁੱਖ ਮੰਤਰੀ ਨੂੰ 3 ਲੱਖ ਮਹੀਨੇ ਦਾ ਕਿਰਾਇਆ ਦੇਣਾ ਪਊਗਾ ਜਾਂ ਕੋਠੀ ਜਿਹੜੀ ਹੈ ਜੀ ਉਹ ਖਾਲੀ ਕਰਨੀ ਪਊਗੀ। ਭਾਵ ਕਿ ਉਹ ਮੁਹੰਮਦ ਸਦੀਕ ਦੇ ਗਾਣੇ ਚੰਡੀਗੜ੍ਹ ਵਾਲਾ ਮਸਲਾ ਹੀ ਨਹੀਂ ਉਲਝਿਆ ਹੋਇਆ ਜੀ, ਕੋਠੀਆਂ ਵਾਲਾ ਵੀ ਉਲਝਿਆ ਹੋਇਆ। ਬਿਲਕੁਲ ਜੀ, ਜਾਂ ਉਹ ਮੰਤਰੀ ਹੋਣ ਜਾਂ ਨਾ ਹੋਣ, ਜਾਂ ਜਿੱਤਣ ਜਾਂ ਹਾਰਨ, ਪਰ ਕੋਠੀਆਂ ਨਹੀਂ ਛੱਡਣੀਆਂ। ਅੱਗੇ ਮੌੜ ਧਮਾਕੇ ਦੀ ਜੇ ਗੱਲ ਕਰੀਏ ਤਾਂ ਪੁਲਿਸ ਮੁਲਜ਼ਮ ਦੇ ਬਿਲਕੁਲ ਲਾਗੇ ਪਹੁੰਚੀ। ਇਹ 2-3 ਦਿਨ ਬਾਅਦ ਨਾ ਜੀ ਫੇਰ ਦੁਬਾਰਾ ਖਬਰ ਆਈ ਹੈ। ਨਹੀਂ ਤਾਂ ਇਉਂ ਲੱਗਦਾ ਸੀਗਾ ਕਿ ਮਾਮਲਾ ਕਿਤੇ ਠੱਪ ਹੋਣ ਵੱਲ ਨੂੰ ਨਾ ਜਿਹੜਾ ਜੀ ਵੱਧ ਜੇ। ਕਿਉਂਕਿ ਉਹਦਾ ਰੀਜ਼ਨ ਸਾਰੇ ਜਾਣਦੇ ਆ ਕਿ ਇਹਦੀਆਂ ਸਿੱਧੀਆਂ ਤਾਰਾਂ ਜਿਹੜੀਆਂ ਜੀ ਉਹ ਜੁੜ ਰਹੀਆਂ ਨੇ ਡੇਰੇ ਦੇ ਨਾਲ, ਔਰ ਸਰਸੇ ਦੇ ਅੰਦਰੋਂ ਜੋ ਕੁਛ ਜਿਹੜਾ ਜੀ ਹੋਇਆ ਉਹਦੇ ਵੱਲ ਨੂੰ ਸਾਰੀਆਂ ਤਾਰਾਂ ਜਿਹੜੀਆਂ ਜੀ ਉਹ ਜਾ ਰਹੀਆਂ ਨੇ। ਇੱਥੇ ਇਸ ਧਮਾਕੇ ਦੇ ਵਿੱਚ ਮਾਰੇ ਗਏ ਜਿਹੜੇ ਬੱਚੇ, ਉਹਨਾਂ ਦੇ ਪਰਿਵਾਰ ਵਾਲੇ ਜਿਹੜੇ ਆ ਜੀ ਕਹਿੰਦੇ ਆ ਕਿ ਜੇ ਦੁਸ਼ਮਣੀ ਸੀ ਹਰਮਿੰਦਰ ਸਿੰਘ ਜੱਸੀ ਦੇ ਨਾਲ, ਸਿੱਧੀ ਉਹਦੇ ਨਾਲ ਨਿੱਠਦੇ, ਇਉਂ ਧਮਾਕਾ ਕਰਾ ਕੇ ਉਹਨਾਂ ਦੇ ਬੱਚਿਆਂ ਦੀ ਜਾਨ ਕਿਉਂ ਲਈ ਗਈ। ਮੈਂ ਦੱਸਦਾ ਜੀ ਕਿ 4 ਬੱਚਿਆਂ ਸਣੇ 7 ਜਾਣੇ ਜਿਹੜੇ ਸੀਗੇ ਇਸ ਮੌੜ ਮੰਡੀ ਦੇ ਵਿੱਚ ਹੋਏ ਧਮਾਕੇ 'ਚ ਮਾਰੇ ਗਏ ਸੀਗੇ। ਔਰ ਇਹ ਧਮਾਕਾ ਜਿਹੜਾ ਸੀਗਾ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ ਹੋਇਆ ਸੀਗਾ। ਹੁਣ ਪੁਲਿਸ ਜਿਹੜੀ ਆ ਜੀ ਉਹ ਫੇਰ ਜਿਹੜੀ ਇਸ ਵੇਲੇ ਐਕਟਿਵ ਆ। ਉਹਨੇ ਇਹ ਗੱਲ ਕਹੀ ਆ ਕਿ ਉਹਨੇ ਮੁੱਖ ਸ਼ੱਕੀ ਜਿਹੜੇ ਮੁਲਜ਼ਮ ਨੇ ਉਹਨਾਂ ਦੀ ਪੈੜ ਤਕਰੀਬਨ ਨੱਪ ਲਈ ਆ, ਔਰ 2-3 ਦਿਨਾਂ ਦੇ ਵਿੱਚ ਪੁਲਿਸ ਜਿਹੜੀ ਆ ਮੌੜ ਧਮਾਕੇ ਦੇ ਭੇਤ ਖੋਲਣ ਦੀ ਸੰਭਾਵਨਾ ਹੈ। ਜਿਹੜੀ ਸਿੱਟ ਹੈ ਸਪੈਸ਼ਲ ਇਨਵੈਸਟੀਗੇਸ਼ਨ ਟੀਮ, ਉਹਨੇ ਫਾਜ਼ਿਲਕਾ ਇਲਾਕੇ ਦੇ ਵਿੱਚ ਸ਼ੱਕੀ ਮੁਲਜ਼ਮ ਗੁਰਤੇਜ ਸਿੰਘ ਉਰਫ ਕਾਲਾ ਦੀ ਪੈੜ ਨੱਪੀ। ਮਗਰੋਂ ਇਹ ਟੀਮ ਹਰਿਆਣੇ ਵੱਲ ਚਲੇਗੀ। ਜਿਹੜੇ DIG ਅਗਵਾਈ ਕਰ ਰਹੇ ਨੇ ਜੀ ਸਿੱਟ ਦੀ ਰਣਬੀਰ ਸਿੰਘ ਖੱਟੜਾ, ਉਹਨਾਂ ਨੇ ਕੁਝ ਦਿਨ ਪਹਿਲਾਂ ਇਹ ਗੱਲ ਕਹੀ ਸੀ ਕਿ ਪੁਲਿਸ ਬਹੁਤ ਛੇਤੀ ਮੌੜ ਧਮਾਕੇ ਨੂੰ ਸੁਲਝਾ ਲੂਗੀ। ਭਾਵੇਂ ਹਾਲੇ ਗੁਰਤੇਜ ਸਿੰਘ ਕਾਲਾ ਪੁਲਿਸ ਦੇ ਹੱਥ ਨਹੀਂ ਲੱਗਿਆ, ਪਰ ਪੁਲਿਸ ਦੀ ਪਹੁੰਚ ਉਹਦੇ ਨੇੜੇ ਜਿਹੜੀ ਆ ਜੀ ਉਹ ਪਹੁੰਚ ਗਈ ਆ। ਤਲਵੰਡੀ ਸਾਬੋ ਅਦਾਲਤ ਦੇ ਵਿੱਚ ਬਿਆਨ ਲਿਖਵਾਉਣ ਵਾਲੇ 4 ਗਵਾਹਾਂ ਨੇ ਮੌੜ ਧਮਾਕੇ ਦੇ ਵਿੱਚ ਵਰਤੀ ਮਾਰੂਤੀ ਕਾਰ ਡੇਰਾ ਸਰਸਾ ਦੀ ਵਰਕਸ਼ਾਪ ਦੇ ਵਿੱਚ ਤਿਆਰ ਹੋਣ ਤੇ ਰੰਗ ਰੋਗਨ ਹੋਣ ਦਾ ਖੁਲਾਸਾ ਜਿਹੜਾ ਜੀ ਕੀਤਾ ਸੀਗਾ, ਜਿਹਦੇ ਆਧਾਰ ਦੇ ਉੱਤੇ ਪੁਲਿਸ ਨੇ
ਡੇਰਾ ਸਿਰਸਾ ਦੀ ਵਰਕਸ਼ਾਪ ਦੇ ਇੰਚਾਰਜ ਗੁਰਤੇਜ ਕਾਲਾ, ਜਿਹੜਾ ਕਿ ਹਰਿਆਣੇ ਦੇ ਪਿੰਡ ਅਲੀਕੇ ਦਾ ਰਹਿਣ ਵਾਲਾ, ਉਹਨੂੰ ਇਸ ਮੌੜ ਕੇਸ ਦੇ ਵਿੱਚ ਨਾਮਜ਼ਦ ਕੀਤਾ ਸੀਗਾ। ਇਹ ਕਿਹਾ ਜਾ ਰਿਹਾ ਜੀ ਕਿ ਉਹਦੀ ਜਿਹੜੀ ਕਾਲ ਹੈ ਉਹਨੂੰ ਨੱਪ ਕੇ ਉਹਨੂੰ ਟਰੇਸ ਜਿਹੜਾ ਜੀ ਉਹ ਕੀਤਾ ਜਾ ਰਿਹਾ, ਔਰ ਇਸ ਗੱਲ ਦੀ ਵੀ ਉਮੀਦ ਹੈ ਕਿ ਛੇਤੀ ਉਹਦੀ ਗ੍ਰਿਫਤਾਰੀ ਹੋ ਸਕਦੀ ਹੈ। ਉਦੋਂ ਬਾਅਦ ਪੁਲਿਸ ਜਿਹੜਾ ਜੀ ਅਸਲ ਦੇ ਵਿੱਚ ਇਹਦਾ ਆਫੀਸ਼ੀਅਲੀ ਖੁਲਾਸਾ ਕਰੂਗੀ ਕਿ ਇਹ ਕਿਹੜੇ ਤਰੀਕੇ ਦੇ ਨਾਲ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ। ਬਠਿੰਡੇ ਦੇ ਹਲਕੇ ਦੇ ਨੇੜੇ ਪੈਂਦੇ ਮੌੜ ਮੰਡੀ ਦੇ ਵਿੱਚ ਇਹ ਧਮਾਕਾ ਹੋਇਆ ਸੀ। ਮੌੜ ਮੰਡੀ ਤੋਂ ਜਿਹੜਾ ਸਰਸੇ ਵਾਲਾ ਗੁਰਮੀਤ ਰਾਮ ਰਹੀਮ ਹੈ, ਉਹਦਾ ਕੁੜਮ ਹਰਮਿੰਦਰ ਸਿੰਘ ਜੱਸੀ ਕਾਂਗਰਸ ਦੇ ਵਜੋਂ ਉਹਨੇ ਉਮੀਦਵਾਰ ਵਜੋਂ ਜੀ। ਤੇ ਅੱਗੇ ਸ਼ਰਤ ਦੀ ਜੇ ਗੱਲ ਕਰੀਏ ਤਾਂ ਉਸਨੇ ਕਿਹਾ ਕਿ ਭਾਜਪਾ ਵਿਰੋਧੀਆਂ ਨੂੰ ਇੱਕ ਥਾਂ ਤੇ ਇਕੱਠੇ ਕਰਾਂਗੇ। ਕਿਉਂਕਿ ਜਨਤਾ ਦਲ ਯੂਨਾਈਟਿਡ ਦੇ ਸਾਬਕਾ ਪ੍ਰਧਾਨ ਤੇ ਮੁਲਕ ਦੇ ਵਿੱਚ ਇਸ ਵੇਲੇ ਸਾਂਝੀ ਵਿਰਾਸਤ ਬਚਾਓ ਮੁਹਿੰਮ ਜਿਹੜੇ ਚਲਾ ਰਹੇ ਸ਼ਰਦ ਯਾਦਵ ਨੇ ਕਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਨੂੰ ਸਾਲ 19 ਦੀਆਂ ਚੋਣਾਂ ਦੌਰਾਨ ਸੱਤਾ ਤੋਂ ਲਾਹੁਣ ਲਈ ਵਿਰੋਧੀ ਧਿਰਾਂ ਦੇ ਵਿਚਕਾਰ ਵੰਡੀਆਂ 69% ਵੋਟਾਂ ਇਕੱਠੀਆਂ ਕਰਨ ਦੇ ਯਤਨ ਜਿਹੜੇ ਆ ਜੀ ਉਹ ਵਿੱਢੇ ਗਏ ਆ। ਇੱਥੇ ਚੰਡੀਗੜ੍ਹ ਦੇ ਵਿੱਚ ਵੀ ਉਹ ਆਏ ਜੀ, ਪ੍ਰੈਸ ਕਲੱਬ ਦੇ ਵਿੱਚ ਉਹਨਾਂ ਨੇ ਜਿਹੜਾ ਜੀ ਇਹ ਗੱਲ ਕਹੀ ਕਿ ਸੰਵਿਧਾਨ ਉਲੰਘ ਕੇ ਦੇਸ਼ ਨੂੰ ਤੋੜਨ ਦੀ ਰਾਜਨੀਤੀ ਕਰ ਰਹੀ ਮੋਦੀ ਸਰਕਾਰ ਨੂੰ ਸਾਲ 19 ਦੀਆਂ ਚੋਣਾਂ ਦੇ ਦੌਰਾਨ ਖਦੇੜਨ ਲਈ 18-19 ਧਿਰਾਂ ਦੇ ਵਿੱਚ ਵੰਡੀ ਪਈ ਵਿਰੋਧੀ ਧਿਰ ਨੂੰ ਇਕਜੁੱਟ ਕਰਨ ਲਈ ਦੇਸ਼ ਭਰ ਦੇ ਵਿੱਚ ਸਾਂਝੀ ਵਿਰਾਸਤ ਜੋੜੋ ਸੰਮੇਲਨ ਜਿਹੜੇ ਆ ਜੀ ਉਹ ਕੀਤੇ ਜਾ ਰਹੇ ਆ। ਜੈਪੁਰ, ਮੁੰਬਈ, ਦਿੱਲੀ ਤੇ ਮੱਧ ਪ੍ਰਦੇਸ਼ ਦੇ ਵਿੱਚ ਇਹ ਸੰਮੇਲਨ ਹੋ ਚੁੱਕਿਆ। ਉਹਨਾਂ ਨੇ ਕਿਹਾ ਕਿ 14 ਦੀਆਂ ਚੋਣਾਂ ਦੇ ਦੌਰਾਨ 69% ਵੋਟਾਂ ਕਈ ਵਿਰੋਧੀ ਧਿਰਾਂ ਦੇ ਵਿੱਚ ਵੰਡੇ ਜਾਣ ਕਰਕੇ ਭਾਜਪਾ ਨੇ 31% ਵੋਟਾਂ ਦੇ ਨਾਲ ਕੇਂਦਰ ਦੇ ਵਿੱਚ ਸੱਤਾ ਦੇ ਉੱਤੇ ਕਬਜ਼ਾ ਕਰ ਲਿਆ। ਸ਼ਰਦ ਯਾਦਵ ਜਿਹੜੇ ਕਿ ਸੀਨੀਅਰ ਨੇਤਾਵਾਂ ਦੇ ਵਿੱਚੋਂ ਆਉਂਦੇ ਨੇ ਜੀ, ਉਹਨਾਂ ਨੇ ਕਿਹਾ ਕਿ 77 ਦੇ ਵਿੱਚ ਕੌਮੀ ਪੱਧਰ ਤੇ ਸਿਰਫ 4 ਸਿਆਸੀ ਪਾਰਟੀਆਂ ਸੀ, ਹੁਣ ਇਹ ਗਿਣਤੀ ਵੱਧ ਕੇ 18-19 ਤੱਕ ਹੋ ਗਈ ਹੈ। ਉਹਨਾਂ ਨੇ ਕਿਹਾ ਕਿ ਏਕੇ ਲਈ ਪੰਜਾਬ ਦੇ ਕੁਝ ਆਗੂਆਂ ਦੇ ਨਾਲ ਗੱਲਬਾਤ ਜਿਹੜੀ ਹੈ ਜੀ ਉਹ ਚੱਲ ਰਹੀ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਵਿਰੋਧੀ ਧਿਰਾਂ ਨੂੰ ਇੱਕ ਕਰਨ ਦੇ ਸਮਰੱਥ ਨੇ। ਉਹਨਾਂ ਨੇ ਇਹ ਵੀ ਕਿਹਾ ਕਿ ਛੇਤੀ ਉਹ ਕੌਮੀ ਸੰਮੇਲਨ ਕਰਕੇ ਆਪਣੀ ਨਵੀਂ ਪਾਰਟੀ ਦਾ ਐਲਾਨ ਜਿਹੜਾ ਜੀ ਉਹ ਕਰਨਗੇ। ਉਹਨਾਂ ਨੇ ਇਹ ਗੱਲ ਮੰਨੀ ਕਿ ਸਮਾਜਵਾਦੀ ਤੇ ਖੱਬੀਆਂ ਧਿਰਾਂ ਦਾ ਅੰਦੋਲਨ ਕਮਜ਼ੋਰ ਤੇ ਖਿੰਡਿਆ ਪਿਆ, ਜਿਹੜਾ ਕਿ ਦੇਸ਼ ਦੀ ਬਦਕਿਸਮਤੀ ਹੈ। ਜਨਤਾ ਦਲ ਵਿੱਚੋਂ ਨਿਕਲੇ ਆਗੂ ਜਿਹੜਾ ਜੀ ਉਹਨਾਂ ਨੇ ਕਿਹਾ ਕਿ 11 ਪਾਰਟੀਆਂ ਬਣਾਈ ਬੈਠੇ ਨੇ। ਸ਼ਰਦ ਯਾਦਵ ਹੋਰਾਂ ਨੇ ਇਹ ਵੀ ਕਿਹਾ ਕਿ ਮਰਨਾ ਮਨਜ਼ੂਰ ਪਰ ਭਾਜਪਾ ਦੇ ਨਾਲ ਜਿਹੜਾ ਜੀ ਉਹ ਨਹੀਂ ਜਾਵਾਂਗਾ। ਉਹਨਾਂ ਨੇ ਇਹ ਵੀ ਕਿਹਾ ਕਿ ਨਿਤਿਸ਼ ਕੁਮਾਰ ਜਿਨ੍ਹਾਂ ਦੇ ਨਾਲ ਉਹ ਵੱਖਰੇ ਹੋਏ ਨੇ ਬਿਹਾਰ ਦੇ ਵਿੱਚੋਂ, ਉਹਨਾਂ ਨੇ 11 ਕਰੋੜ ਲੋਕਾਂ ਦੇ ਨਾਲ ਵਿਸ਼ਵਾਸਘਾਤ ਕਰਕੇ ਜਿਹੜਾ ਜੀ ਮੋਦੀ ਦਾ ਪੱਲਾ ਫੜ ਲਿਆ। ਇਹ ਕਿਹਾ ਜਾ ਰਿਹਾ ਜੀ ਕਿ ਸ਼ਰਦ ਯਾਦਵ ਹੋਈ ਕਿਉਂਕਿ ਜਿਹੜੀਆਂ ਬਹੁਤੀਆਂ ਪਾਰਟੀਆਂ ਨੇ ਉਹਨਾਂ ਦੇ ਵਿੱਚ ਸ਼ਰਦ ਯਾਦਵ ਦੀ ਜਿਹੜੀਆਂ ਵਿਰੋਧੀ ਧਿਰਾਂ ਨੇ ਉਹ ਚੰਗੀ ਰਿਸਪੈਕਟ ਹੈ ਤੇ ਜੇ ਇਹ ਜ਼ਿੰਮੇਵਾਰੀ ਜਿਹੜੀ ਉਹ ਸੰਭਾਲੀ ਰੱਖਦੇ ਆ ਤਾਂ ਕਿਤੇ ਨਾ ਕਿਤੇ ਉਹ ਇਹਨਾਂ ਨੂੰ ਇੱਕ ਪਲੇਟਫਾਰਮ ਦੇ ਉੱਤੇ ਲਿਆਉਣ ਦੇ ਵਿੱਚ ਕਾਫੀ ਹੱਦ ਤੱਕ ਸਫਲ ਹੋ ਸਕਦੀ ਹੈ। ਕਿੰਨੀਆਂ ਕੋਸ਼ਿਸ਼ਾਂ ਸਫਲ ਹੁੰਦੀਆਂ ਨੇ ਜੀ, ਮੇਰਾ ਖਿਆਲ ਅਗਲੇ 1-2 ਮਹੀਨਿਆਂ ਦੇ ਦੌਰਾਨ ਕਾਫੀ ਤੱਕ ਕਲੀਅਰ ਹੋਊ। ਜੀ ਪਰ ਦੇਖੋ ਪੋਲੀਟੀਸ਼ੀਅਨ ਕਰਦੇ ਕੀ ਆ। ਤੇ ਅੱਗੇ ਪਾਕਿਸਤਾਨ ਦੀ ਜੇ ਗੱਲ ਕਰੀਏ ਕਿ ਅਮਰੀਕਾ ਨੇ ਇਹਨਾਂ ਦੀ ਗ੍ਰਾਂਟ ਬੰਦ ਕਰ ਦਿੱਤੀ ਸੀ, ਪਰ ਗ੍ਰਾਂਟ ਨੂੰ ਮੁੜ ਕੇ ਲੈਣ ਦੇ ਲਈ ਇਹਨਾਂ ਨੇ ਕਾਨੂੰਨਾਂ ਦੇ ਵਿੱਚ ਸੋਧ ਕੀਤੀ ਹੈ। ਦੇਖੋ ਜੀ, ਅਮਰੀਕਾ ਸਣੇ ਕਈ ਦੇਸ਼ਾਂ ਦੇ ਦਬਾਅ ਤੋਂ ਪਾਕਿਸਤਾਨ ਨੇ ਜਿਹੜਾ ਹਾਫਿਜ਼ ਸਈਦ ਹੈ, ਇੱਕ ਤਾਂ ਜੀ ਉਹਨੂੰ ਅੱਤਵਾਦੀ ਐਲਾਨ ਦਿੱਤਾ ਔਰ ਪਾਕਿਸਤਾਨ ਦੇ ਰਾਸ਼ਟਰਪਤੀ ਮਮਨੂਨ ਹੁਸੈਨ ਨੇ ਐਂਟੀ ਟੈਰਰਿਜ਼ਮ ਐਕਟ ਦੇ ਨਾਲ ਜੁੜੇ ਆਰਡੀਨੈਂਸ ਦੇ ਉੱਤੇ ਸਾਈਨ ਕਰ ਦਿੱਤੇ ਆ। ਇਹਦੇ ਤਹਿਤ ਹੁਣ ਪਾਕਿਸਤਾਨ ਸਰਕਾਰ ਨੂੰ ਉਹਨਾਂ ਅੱਤਵਾਦੀ ਜਥੇਬੰਦੀਆਂ ਦੇ ਦਫ਼ਤਰ ਤੇ ਖਾਤੇ ਬੰਦ ਕਰਨੇ ਪੈਣਗੇ ਜਿਨ੍ਹਾਂ ਦੇ ਉੱਤੇ ਜਿਹੜੀ UNO ਨੇ ਪਾਬੰਦੀ ਜਿਹੜੀ ਹੈ ਜੀ ਉਹ ਲਾਈ ਹੋਈ, ਜਿਹੜੀ ਸੁਰੱਖਿਆ ਕੌਂਸਲ ਹੈ UNO ਦੀ, ਉਹਨੇ ਇਸ ਆਰਡੀਨੈਂਸ ਦੇ ਵਿੱਚ ਜਿਹੜੀ ਅੱਤਵਾਦੀ ਜਥੇਬੰਦੀ ਆ ਲਸ਼ਕਰੇ ਤੈਯਬਾ, ਜਮਾਤ-ਉਦ ਦਾਵਾ ਤੇ ਹਰਕਤ-ਉਲ ਮੁਜਾਹਿਦੀਨ ਸ਼ਾਮਲ ਜਿਹੜੇ ਜੀ ਉਹ ਕੀਤੇ ਗਏ ਆ। ਇਹ ਜਥੇਬੰਦੀਆਂ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੀ ਪਾਬੰਦੀਸ਼ੁਦਾ ਸੂਚੀ ਦੇ ਵਿੱਚ ਸ਼ਾਮਲ ਨੇ। UNO ਦੀ ਇਸ ਸੂਚੀ ਦੇ ਵਿੱਚ 27 ਅੱਤਵਾਦੀ ਜਥੇਬੰਦੀਆਂ ਸ਼ਾਮਲ ਨੇ। ਹੁਣ ਤੱਕ ਪਾਕਿਸਤਾਨ ਇਹਨਾਂ ਅੱਤਵਾਦੀ ਜਥੇਬੰਦੀਆਂ ਦੇ ਵਿਰੁੱਧ ਮਰਜ਼ੀ ਨਾਲ ਕਾਰਵਾਈ ਕਰਦਾ ਰਿਹਾ ਹੈ, ਜਿਹੜੀ ਕਿ ਦਿਖਾਵੇ ਵਜੋਂ ਹੁੰਦੀ ਹੈ। ਪਾਕਿਸਤਾਨ ਦੀ ਸੁਪਰੀਮ ਕੋਰਟ ਦੇ ਹੁਕਮਾਂ ਤੇ ਲਹਿੰਦੇ ਪੰਜਾਬ ਦੀ ਪੁਲਿਸ ਨੇ ਜਿਹੜਾ ਹਾਫਿਜ਼ ਸਈਦ ਦੇ ਨਾਲ ਸੰਬੰਧਿਤ ਜਿਹੜੀ ਜਥੇਬੰਦੀ ਹੈ ਜਮਾਤ-ਉਦ ਦਾਵਾ ਵਿਰੁੱਧ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜੀ, ਔਰ ਪੁਲਿਸ ਨੇ ਜਮਾਤ-ਉਦ ਦਾਵਾ ਦੇ ਹੈੱਡਕੁਆਟਰ ਦੇ ਬਾਹਰ ਲਾਈ ਸੁਰੱਖਿਆ ਵਾਪਸ ਲੈ ਲਈ ਹੈ। ਪਾਕਿਸਤਾਨ ਦੀ ਸੁਪਰੀਮ ਕੋਰਟ ਦੇ ਚੀਫ ਜਸਟਿਸ ਸਾਕਿਬ ਨਿਸਾਰ ਨੇ ਪੰਜਾਬ ਪੁਲਿਸ ਨੂੰ ਲਾਹੌਰ ਦੇ ਵਿੱਚ ਸੁਰੱਖਿਆ ਦੇ ਨਾਂ ਤੇ ਲਾਈਆਂ ਗਈਆਂ ਸਾਰੀਆਂ ਰੋਕਾਂ ਖਤਮ ਕਰਨ ਦੇ ਹੁਕਮ ਜਿਹੜੇ ਉਹ ਦਿੱਤੇ ਸੀਗੇ ਔਰ ਜਿਹੜੀ ਪਾਕਿਸਤਾਨ ਦੀ ਨੈਸ਼ਨਲ
ਟੈਰੋਰਿਸਟ ਰੋਕਥਾਮ ਅਥਾਰਟੀ ਆ ਉਹਨੇ ਇਹਨਾਂ ਸਾਰੇ ਨਵੇਂ ਫੈਸਲਿਆਂ ਦੀ ਜਿਹੜੀ ਆ ਜੀ ਉਹ ਪੁਸ਼ਟੀ ਕੀਤੀ ਆ। ਵੇਖਣਾ ਹੁਣ ਇਹ ਹੋਊਗਾ ਜੀ ਕਿ ਜਿਹੜਾ ਅਮਰੀਕਾ ਨੇ ਗ੍ਰਾਂਟ ਪਿਛਲੇ ਦਿਨਾਂ ਦੇ ਵਿੱਚ ਪਾਕਿਸਤਾਨ ਦੀ ਰੋਕੀ ਆ, ਇਹਦੇ ਤੋਂ ਬਾਅਦ ਕੀ ਉਹ ਗ੍ਰਾਂਟ ਜਿਹੜੀ ਜੀ ਉਹਨੂੰ ਪਾਕਿਸਤਾਨ ਨੂੰ ਜਾਰੀ ਕਰਦਾ, ਉਹਨੂੰ ਦਿੰਦਾ। ਜੇ ਉਹ ਗ੍ਰਾਂਟ ਦਿੰਦਾ ਤਾਂ ਫਿਰ ਇਹ ਜਿਹੜੀ ਰੋਕਿਆ ਗਿਆ, ਕਿਉਂਕਿ ਕਾਗਜ਼ਾਂ ਦੇ ਵਿੱਚ ਪਹਿਲਾਂ ਹੁਣ ਤੱਕ ਪਾਕਿਸਤਾਨ ਜਿਹੜਾ ਜੀ ਉਹ ਕਾਰਵਾਈ ਕਰਦਾ ਰਿਹਾ, ਇਹਨੂੰ ਅਮਲੀ ਰੂਪ ਦੇ ਵਿੱਚ ਉਹ ਇਸੇ ਤਰੀਕੇ ਦੇ ਨਾਲ ਜਾਰੀ ਰੱਖਦਾ ਜਾਂ ਨਹੀਂ। ਅਮਰੀਕਾ ਦੇ ਵੱਲੋਂ ਲਏ ਗਏ ਤਕੜੇ ਸਟੈਂਡ ਦੀ ਵਜ੍ਹਾ ਕਰਕੇ ਜਿਹੜਾ ਜੀ ਉਹ ਪਾਕਿਸਤਾਨ ਨੂੰ ਮਾਲੀ ਸੰਕਟ ਦਾ ਸਾਹਮਣਾ ਜਿਹੜਾ ਜੀ ਉਹ ਕਰਨਾ ਪੈ ਰਿਹਾ, ਕਿਉਂਕਿ ਇੱਥੇ ਜਿਹੜਾ ਜੀ ਅਮਰੀਕਾ ਨੇ ਇਹ ਕਿਹਾ ਸੀਗਾ ਕਿ ਉਹ ਅੱਤਵਾਦ ਦੇ ਨਾਂ ਦੇ ਉੱਤੇ ਉਹਨੂੰ ਮੂਰਖ ਬਣਾਉਂਦਾ ਰਿਹਾ, ਜਿਹਦੇ ਕਰਕੇ ਇਹ ਗ੍ਰਾਂਟ ਰੋਕੀ ਜਾਂਦੀ। ਜੀ ਜੀ, ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਹੁਣ ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ ਹੋਣ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।